ਪੰਜਾਬੀ ਰੇਡੀਓ USA ਪੇਸ਼ ਕਰਦਾ ਹੈ ਅੱਜ ਦਾ ਦਿਨ ਸਿੱਖ ਇਤਿਹਾਸ ਵਿੱਚ। ਸਿੱਖ ਇਤਿਹਾਸ ਦੀਆਂ ਘਟਨਾਵਾਂ 'ਚ 30 ਜੂਨ ਦਾ ਦਿਨ। 1928 ਜੈਤੋ ਮੋਰਚੇ 'ਚ ਕੈਦ ਕੀਤੀ ਮਾਈ ਕਿਸ਼ਨ ਕੌਰ 4 ਸਾਲ ਕੈਦ ਭੁਗਤਣ ਮਗਰੋਂ ਰਿਹਾ। ਜੈਤੋ ਮੋਰਚੇ ਦੌਰਾਨ ਕੈਦੀਆਂ ਨੂੰ ਰਸਦ ਵਗੈਰਾ ਪਹੁੰਚਾਉਣ ਤੇ ਖੁਫੀਆ ਜਾਣਕਾਰੀ ਇਕੱਠੀ ਕਰਕੇ ਸ਼੍ਰੋਮਣੀ ਕਮੇਟੀ ਤੇ ਜਥਿਆਂ ਤੱਕ ਪਹੁੰਚਾਉਣ ਦੇ ਦੋਸ਼ ਲਾ ਕੇ ਨਾਭਾ ਪੁਲਿਸ ਨੇ ਮਾਈ ਕਿਸ਼ਨ ਕੌਰ ਕੌਂਕੇ, ਦੁੱਲਾ ਸਿੰਘ ਤੇ ਸੁੱਚਾ ਸਿੰਘ ਦੋਵੇਂ ਰੋਡੇ ਪਿੰਡ ਦੇ ਤੇ ਇਹਨਾਂ ਦੇ ਕੁਝ ਸਾਥੀਆਂ ਨੂੰ ਗ੍ਰਿਫਤਾਰ ਕਰਕੇ ਮੁਕੱਦਮਾ ਚਲਾਇਆ ਸੀ ਤੇ ਇਹਨਾਂ ਸਾਰਿਆਂ ਨੂੰ 7-7 ਸਾਲ ਦੀ ਸਖਤ ਕੈਦ ਦੀ ਸਜ਼ਾ ਦਿੱਤੀ ਗਈ ਸੀ। ਮਾਈ ਕਿਸ਼ਨ ਕੌਰ 4 ਸਾਲ ਕੈਦ ਭੁਗਤਣ ਮਗਰੋਂ 30 ਜੂਨ 1928 ਦੇ ਦਿਨ ਰਿਹਾ ਹੋ ਗਏ। 1970 ਗੁਰੂ ਨਾਨਕ ਯੂਨੀਵਰਸਿਟੀ 'ਚ ਕਾਲਜ ਜੋੜਨ ਦੇ ਵਿਰੋਧ 'ਚ ਜਨਸੰਘੀ, ਜੋ ਕਿ ਹੁਣ ਭਾਜਪਾ ਦੇ ਵਜ਼ੀਰਾਂ ਨੇ ਅਸਤੀਫੇ ਦਿੱਤੇ। ਫਰਵਰੀ 1969 'ਚ ਪੰਜਾਬ ਅਸੈਂਬਲੀ ਦੀਆਂ ਨਵੀਆਂ ਚੋਣਾਂ ਦਾ ਐਲਾਨ ਹੋ ਗਿਆ। ਇਸ ਦੇ ਨਾਲ ਹੀ ਦੋਵਾਂ ਅਕਾਲੀ ਦਲਾਂ 'ਚ ਏਕਤਾ ਵਾਸਤੇ ਕੋਸ਼ਿਸ਼ਾਂ ਵੀ ਸ਼ੁਰੂ ਹੋ ਗਈਆਂ। ਇਸ ਏਕੇ ਦੇ ਰਾਹ 'ਚ ਕਈ ਰੁਕਾਵਟਾਂ ਆਈਆਂ। ਕਈ ਆਗੂਆਂ ਨੇ ਇਸ ਦਾ ਵਿਰੋਧ ਕੀਤਾ, ਪਰ ਫਿਰ ਵੀ ਕੁਝ ਸ਼ਖਸੀਅਤਾਂ ਦੀਆਂ ਕੋਸ਼ਿਸ਼ਾਂ ਰੰਗ ਲਿਆਈਆਂ। ਚੋਣਾਂ 'ਚ ਸਾਂਝੇ ਅਕਾਲੀ ਦਲ ਨੂੰ ਭਾਰੀ ਜਿੱਤ ਹਾਸਲ ਹੋਈ। ਅਕਾਲੀ ਦਲ ਨੂੰ 104 ਚੋਂ 43 ਸੀਟਾਂ ਮਿਲੀਆਂ। ਜਨਸੰਘ ਨੂੰ 8, ਕਾਂਗਰਸ ਨੂੰ 38, ਕਮਿਊਨਿਸਟਾਂ ਦੋਵਾਂ ਨੂੰ 5, ਸੋਸ਼ਲਿਸਟਾਂ ਨੂੰ 2, PSP ਨੂੰ 1, ਸੁਤੰਤਰ 1 ਸੀਟਾਂ ਲਈਆਂ। ਲਛਮਣ ਸਿੰਘ ਗਿੱਲ ਸਣੇ 4 ਆਜ਼ਾਦ ਵੀ ਜਿੱਤੇ। ਅਕਾਲੀ ਜਨਸੰਘ ਮੋਰਚੇ ਦੇ ਸਾਂਝੇ ਮੈਂਬਰ 51 ਬਣਦੇ ਸਨ। ਇਸ ਤਰ੍ਹਾਂ ਇੱਕ ਸਭ ਤੋਂ ਵੱਡੀ ਪਾਰਟੀ ਬਣ ਜਾਣ ਕਰਕੇ ਗਵਰਨਰ ਨੇ ਗੁਰਨਾਮ ਸਿੰਘ ਦੀ ਵਜ਼ਾਰਤ ਦੇ 5 ਮੈਂਬਰਾਂ ਨੂੰ ਸਹੁੰ ਚੁਕਾਈ। ਮਗਰੋਂ ਗੁਰਨਾਮ ਸਿੰਘ ਤੇ ਫਤਿਹ ਸਿੰਘ ਵਿਚਕਾਰ ਵਿਗੜ ਗਈ ਤਾਂ 26 ਮਾਰਚ 1970 ਦੇ ਦਿਨ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣੇ। ਬਾਦਲ ਵਜ਼ਾਰਤ ਬਣਨ ਪਿੱਛੋਂ ਗੁਰੂ ਨਾਨਕ ਯੂਨੀਵਰਸਿਟੀ ਤੇ ਪੰਜਾਬੀ ਹਿੰਦੀ ਦੇ ਸਵਾਲ ਤੇ ਝਗੜਾ ਚੱਲਦਾ ਰਿਹਾ ਤੇ ਜਨਸੰਘ ਤੇ ਅਕਾਲੀ ਦਲ ਦੀ ਆਪਸ 'ਚ ਖੜਕਦੀ ਰਹੀ। ਉਧਰ ਕੁਝ ਹੋਰ ਅਕਾਲੀ ਵੀ ਵਜ਼ੀਰ ਬਣਨ ਲਈ ਕਾਹਲੇ ਸਨ। 26 ਜੂਨ ਨੂੰ ਅਕਾਲੀ ਦਲ ਤੇ ਜਨਸੰਘ ਦੇ 57 ਚੋਂ 26 ਵਜ਼ੀਰ ਬਣ ਚੁੱਕੇ ਸਨ। 3 ਪਾਰਲੀਮੈਂਟਰੀ ਸੈਕਟਰੀ ਤੇ 1 ਡਿਪਟੀ ਸਪੀਕਰ ਸੀ, ਯਾਨੀ 57 ਚੋਂ 30 ਕਿਸੇ ਨਾ ਕਿਸੇ ਤਰ੍ਹਾਂ ਗਤੀ ਤੇ ਸਨ। 26 ਜੂਨ ਨੂੰ ਅਕਾਲੀ ਦਲ ਨੇ ਗੁਰੂ ਨਾਨਕ ਯੂਨੀਵਰਸਿਟੀ ਸੰਬੰਧੀ ਸਟੈਂਡ ਮੁੜ ਦੁਹਰਾਇਆ। ਇਸ ਤੇ ਜਨਸੰਘ ਦੀ ਸੈਂਟਰਲ ਐਗਜ਼ੈਕਟਿਵ ਨੇ ਪੰਜਾਬ ਜਨਸੰਘ ਨੂੰ ਵਜ਼ਾਰਤ ਤੋਂ ਬਾਹਰ ਆਉਣ ਦੀ ਇਜਾਜ਼ਤ ਦੇ ਦਿੱਤੀ ਤੇ 30 ਜੂਨ 1970 ਦੇ ਦਿਨ 4 ਜਨਸੰਘੀ ਵਜ਼ੀਰਾਂ ਨੇ ਅਸਤੀਫੇ ਦੇ ਦਿੱਤੇ। 30 ਜੂਨ 1986 ਦੇ ਦਿਨ CRPF ਨੇ ਇੱਕ ਬੇਗੁਨਾਹ ਸਿੱਖ ਜੋਗਿੰਦਰ ਸਿੰਘ ਨੂੰ ਜਾਜੂਪੁਰਾ ਅੰਮ੍ਰਿਤਸਰ 'ਚ ਬੱਸ 'ਚੋਂ ਉਤਾਰ ਕੇ ਗੋਲੀ ਮਾਰ ਦਿੱਤੀ। ਉਹ ਨਾ ਤਾਂ ਖਾੜਕੂ ਸੀ ਤੇ ਨਾ ਹੀ ਉਸ ਦਾ ਕੋਈ ਕਸੂਰ ਸੀ। CRPF ਨੇ ਸਿਰਫ ਗੁੱਸੇ 'ਚ ਹੀ ਉਸ ਨੂੰ ਸ਼ਹੀਦ ਕਰ ਦਿੱਤਾ। ਇਹ CRPF ਸਿੱਖਾਂ ਨਾਲ ਇਸ ਤਰ੍ਹਾਂ ਹੀ ਦੁਸ਼ਮਣੀ ਕਰਦੀ ਸੀ। 30 ਜੂਨ 1987 ਦੇ ਦਿਨ ਦਿੱਲੀ 'ਚ ਇੱਕ ਫਿਰਕੂ ਹਿੰਦੂ ਪੁਲਿਸੀਏ ਨੇ ਇੱਕ ਸਿੱਖ ਨੂੰ ਬੇਵਜ੍ਹਾ ਗੋਲੀ ਮਾਰ ਕੇ ਮਾਰ ਦਿੱਤਾ। ਅਖੇ ਤੁਸੀਂ ਸਿੱਖਾਂ ਨੇ ਮੁਲਕ 'ਚ ਦਹਿਸ਼ਤ ਫੈਲਾਈ ਹੋਈ ਹੈ। 30 ਜੂਨ 1988 ਦੇ ਦਿਨ ਪੰਜਾਬ ਪੁਲਿਸ ਨੇ ਬਲਵਿੰਦਰ ਸਿੰਘ ਅਲਾਇੰਸ ਜਾਗੋ ਨੱਥਵਾਲਾ ਨੂੰ ਇੱਕ ਨਕਲੀ ਮੁਕਾਬਲੇ 'ਚ ਸ਼ਹੀਦ ਕੀਤਾ। 30 ਜੂਨ 1999 ਦੇ ਦਿਨ ਪੰਜਾਬ ਪੁਲਿਸ ਨੇ ਦਵਿੰਦਰ ਸਿੰਘ ਬੱਬਰ ਪੁੱਤਰ ਭਾਈ ਗੁਰਬਖਸ਼ ਸਿੰਘ ਵਾਸੀ ਫਤਿਹਗੜ੍ਹ ਸਭਰਾਂ ਨੂੰ ਇੱਕ ਨਕਲੀ ਮੁਕਾਬਲੇ ਸ਼ਹੀਦ ਕੀਤਾ। ਇਹਨਾਂ ਦਿਨਾਂ 'ਚ ਹੀ ਹੇਠ ਲਿਖੇ ਸਿੱਖਾਂ ਨੂੰ ਵੀ ਨਕਲੀ ਮੁਕਾਬਲਿਆਂ 'ਚ ਸ਼ਹੀਦ ਕੀਤਾ, ਜਿਨ੍ਹਾਂ ਵਿੱਚ ਮਹਿਲ ਸਿੰਘ ਛੋਟ, ਚੜ੍ਹਤ ਸਿੰਘ ਉਰਫ ਦਲੇਰ ਸਿੰਘ, ਮਨਜਿੰਦਰ ਸਿੰਘ ਜੌਲ, ਰਾਜੂ ਸਿੰਘ, ਕੁਲਵੰਤ ਸਿੰਘ, ਵਜ਼ੀਰ ਸਿੰਘ ਤੋਤੀ, ਜਗਜੀਤ ਸਿੰਘ, ਬਲਵੰਤ ਸਿੰਘ ਬੰਤਾ ਉਰਫ ਰਾਜੂ, ਦਿਲਬਾਗ ਸਿੰਘ ਬਾਗਾ, ਸੁਖਬੀਰ ਸਿੰਘ, ਗੁਰਵਿੰਦਰ ਸਿੰਘ ਗਿੰਦਾ, ਬਲਕਾਰ ਸਿੰਘ, ਹਰਦੀਪ ਸਿੰਘ, ਸਰਬਜੀਤ ਸਿੰਘ ਬੱਬਰ ਤੇ ਬਲਵਿੰਦਰ ਸਿੰਘ ਸ਼ਾਮਲ ਸਨ। ਇਹ ਸੀ ਸਿੱਖ ਇਤਿਹਾਸ ਦੀਆਂ ਘਟਨਾਵਾਂ 'ਚ 30 ਜੂਨ ਦਾ ਦਿਨ। ਸੁਣਦੇ ਰਹੋ ਪੰਜਾਬੀ ਰੇਡੀਓ USA।